ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 7 ਅਗਸਤ 2017 23 ਸਾਵਨ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਤੋਂ। ਜਿਸ ਤਰ੍ਹਾਂ ਕਿ ਹਮੇਸ਼ਾ ਹੀ ਸਾਨੂੰ ਇੰਤਜ਼ਾਰ ਰਹਿੰਦੀ ਹੈ ਤੁਹਾਡੇ ਵੀਕਐਂਡ ਦੀ ਕਿ ਤੁਸੀਂ ਵੀਕਐਂਡ ਆਪਣਾ ਕਿੱਥੇ ਗੁਜ਼ਾਰਿਆ, ਕੀ ਕੀਤਾ, ਬਟ ਇਸ ਵੀਕਐਂਡ ਤੇ ਅਸੀਂ ਵੀ ਸਾਰੇ ਤੁਹਾਡੇ ਨਾਲ ਸੀ। ਮੈਂ ਨਹੀਂ ਚਾਹੁੰਦੀ ਕਿ ਜਿਹੜਾ ਇਸ ਵੀਕਐਂਡ ਦਾ ਜਿਹੜਾ ਸਸਪੈਂਸ ਹੈਗਾ ਉਸ ਨੂੰ ਮੈਂ ਹੀ ਦੱਸਦਾ, ਪਰ ਅਸੀਂ ਸਸਪੈਂਸ ਵਿੱਚ ਹੀ ਰੱਖਣਾ ਚਾਹਾਂਗੇ। ਤੁਹਾਡੀ ਜ਼ੁਬਾਨੀ ਅਸੀਂ ਸੁਣਨਾ ਚਾਹਾਂਗੇ ਤੁਹਾਡਾ ਵੀਕਐਂਡ। ਜੀ ਡਾਕਟਰ ਸਾਹਿਬ, ਦੇਖੋ, ਅੱਜ ਕੱਲ ਜਦੋਂ ਤੋਂ ਅਗਸਤ ਦੀ ਸ਼ੁਰੂਆਤ ਹੁੰਦੀ ਹੈ ਤੇ ਦੋਵੇਂ ਪਾਸੇ ਹੀ ਪਾਕਿਸਤਾਨ ਵੱਲ ਵੀ ਔਰ ਭਾਰਤ ਵੱਲ ਵੀ ਜਸ਼ਨ ਆਜ਼ਾਦੀ ਸ਼ੁਰੂ ਹੋ ਜਾਂਦੇ ਨੇ ਜੀ, ਕਿਉਂਕਿ ਪਾਕਿਸਤਾਨ ਦਾ ਯੌਮ-ਏ ਆਜ਼ਾਦੀ ਜਾਂ ਜਿਸ ਨੂੰ ਆਜ਼ਾਦੀ ਦਾ ਦਿਨ ਅਸੀਂ ਪੰਜਾਬੀ 'ਚ ਕਹਾਂਗੇ ਉਹ 14 ਅਗਸਤ ਹੈ ਜੀ, ਔਰ ਜਿਹੜਾ ਭਾਰਤ ਦੇ ਵਿੱਚ 15 ਅਗਸਤ ਦੇ ਨਾਲ ਮਿਡਨਾਈਟ, ਫਰੀडम ਐਟ ਮਿਡਨਾਈਟ, ਕਿਉਂਕਿ ਨਹਿਰੂ ਨੇ ਜੋਤਸ਼ੀਆਂ ਤੋਂ ਕਢਵਾਇਆ ਸੀ ਔਰ ਉਹਨੇ ਕਿਹਾ ਸੀ ਕਿ ਮਿਡਨਾਈਟ ਦਾ ਜਿਹੜਾ ਉਹ ਬ੍ਰਹਮ ਮੁਹੂਰਤ ਹੈ ਔਰ ਸ਼ੁਭ ਹੈ, ਔਰ 15 ਅਗਸਤ ਨੂੰ ਹੀ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਜਿਹੜਾ ਉਹ ਝੰਡਾ ਝੁਲਾਇਆ ਗਿਆ ਸੀ। ਸੋ ਉਹਨਾਂ ਦਾ ਆਜ਼ਾਦੀ ਦਿਵਸ 15 ਅਗਸਤ ਬਣ ਗਿਆ ਜੀ। ਸੋ ਇੱਕ ਪਾਸੇ ਤਾਂ ਅਸੀਂ ਪਹਿਲੇ ਦਿਨ ਤੋਂ ਹੀ, ਜਦੋਂ ਮੈਂ ਅਕਸਰ ਕੁਝ ਐਸੇ ਫੈਕਟਸ ਨੇ ਜਿਨ੍ਹਾਂ ਨੂੰ ਅਸੀਂ ਬਾਰ-ਬਾਰ ਦੁਹਰਾਉਂਦੇ ਹਾਂ ਇਸ ਲਈ ਵੀ ਕਿਉਂਕਿ ਇੱਕ ਜਨਰੇਸ਼ਨ ਜਿਸ ਨੇ ਇਹ ਸਾਰਾ ਕੁਝ ਦੇਖਿਆ ਹੈ ਉਹਨਾਂ ਦੇ ਸਾਹਮਣੇ ਸ਼ਾਇਦ ਇਹ ਫੈਕਟਸ ਉਹਨਾਂ ਦੇ ਮਨ ਦੇ ਉੱਤੇ ਉਕਰੇ ਹੋਏ ਨੇ। ਲੇਕਿਨ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੀ ਜਨਰੇਸ਼ਨ ਜੂਨ 84 ਤੋਂ ਬਾਅਦ ਪੈਦਾ ਹੋਏ, ਉਹ ਜੇ ਜੂਨ 84 ਦੇ ਮਹੀਨੇ ਵੀ ਕੋਈ ਪੈਦਾ ਹੋਇਆ ਹੋਏ ਤਾਂ ਹੁਣ 33 ਸਾਲ ਦਾ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੰਟੈਂਪਰਰੀ ਜਾਂ ਸਮਕਾਲੀਆਂ ਨੂੰ ਪਤਾ ਹੁੰਦੀਆਂ ਨੇ, ਅਗਲੀ ਜਨਰੇਸ਼ਨ ਤੱਕ ਪਹੁੰਚਦੇ ਆ ਉਹਨਾਂ ਦਾ ਦੁਹਰਾਅ ਹੁੰਦਾ। ਸੋ ਜ਼ਾਹਰ ਹੈ ਵੀ ਅਸੀਂ ਅੱਜ ਜਦੋਂ ਔਰ ਆਉਣ ਵਾਲੇ 15 ਅਗਸਤ ਤੱਕ ਹੀ ਜਿਹੜੇ ਅੱਡ-ਅੱਡ ਟੌਪਿਕਸ ਦੇ ਉੱਤੇ ਅਸੀਂ ਗੱਲ ਕਰਾਂਗੇ, ਉਹਦੇ 'ਚ ਅਸੀਂ ਈਵਨ ਟੀਵੀ 84 ਨਿਊਜ਼ ਜਿਹੜਾ 9:30 ਤੋਂ 10 ਲਾਈਵ ਪ੍ਰੋਗਰਾਮ ਹੁੰਦਾ ਜੀ, ਉਹਦੇ 'ਚ ਵੀ ਅੱਡ-ਅੱਡ ਪਰਸਨੈਲਿਟੀਜ਼ ਨੂੰ ਲੈ ਰਹੇ ਹਾਂ ਇਸ ਐਨਾਲਿਸਿਸ ਦੇ ਲਈ ਕਿ ਭਾਰਤ ਦੀ ਆਜ਼ਾਦੀ ਦੇ 70 ਸਾਲ ਜੀ, ਉਹਨਾਂ 70 ਸਾਲਾਂ 'ਚ ਆਮ ਲੋਕਾਂ ਦਾ ਕੀ ਬਣਿਆ, ਉਹਨਾਂ ਦਾ ਜੀਵਨ ਸਤਰ ਜਾਂ ਉਹਨਾਂ ਨੂੰ ਕੀ ਮਿਲਿਆ, ਔਰ ਖਾਸ ਫੋਕਸ ਸਿੱਖ ਕੌਮ ਦੇ ਉੱਤੇ ਕਿ ਸਿੱਖਾਂ ਨੇ ਇਹਨਾਂ 70 ਸਾਲਾਂ ਦੇ ਵਿੱਚ ਕਿਵੇਂ ਕ੍ਰਿਮੀਨਲ ਟ੍ਰਾਈਬ ਤੋਂ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਤੱਕ ਦਾ ਸਫ਼ਰ ਕੀਤਾ। ਸੋ ਅੱਜ ਦੇ ਜਿਹੜਾ ਪ੍ਰੋਗਰਾਮ 9:30 ਤੋਂ 10 ਹੋਏਗਾ ਉਹਦੇ 'ਚ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜਿਹੜੇ ਚੰਡੀਗੜ੍ਹ ਬੇਸਡ ਨੇ, ਹਿਸਟਰੀ ਦੇ ਉੱਤੇ ਉਹਨਾਂ ਦੀ ਚੰਗੀ ਮੁਹਾਰਤ ਹੈ, ਉਹ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਨੇ ਉਹ ਗੱਲਬਾਤ ਕਰਨਗੇ ਔਰ ਅਸੀਂ ਹਰ ਰੋਜ਼ ਹੀ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਨੂੰ ਇਸ ਦੇ ਲਈ ਲਿਆਵਾਂਗੇ। ਔਰ ਅਸੀਂ ਵੀ ਆਪਣੇ ਇਸ ਸੈਗਮੈਂਟ ਦੇ ਵਿੱਚ ਇੱਕ ਸੈਗਮੈਂਟ ਜਿਵੇਂ ਲਾਸਟ ਪ੍ਰੋਗਰਾਮ ਫਰਾਈਡੇ ਸ਼ੁੱਕਰਵਾਰ ਵਾਲੇ 'ਚ ਡਿਸਕਸ ਕੀਤਾ ਸੀ ਕਿ ਭਾਰਤ ਦੀ ਆਜ਼ਾਦੀ ਦੇ 70 ਸਾਲਾਂ 'ਚ ਅੱਜ ਸਿੱਖ ਕੌਮ ਕਿੱਥੇ ਖੜੀ ਜੀ। ਸੋ ਇਸ ਪਹਿਲੇ ਸੈਗਮੈਂਟ 'ਚ ਅਸੀਂ, ਕਿਉਂਕਿ ਤੁਸੀਂ ਵੀਕਐਂਡ ਦਾ ਪੁੱਛਿਆ, ਸੋ ਜ਼ਾਹਰ ਹੈ ਕਿ 14 ਅਗਸਤ ਦਾ ਦਿਨ, ਜਿੱਥੇ ਇੱਕ ਪਾਸੇ 15 ਅਗਸਤ ਸਾਡੇ ਲਈ ਕਾਲਾ ਦਿਨ ਜਿਹੜਾ ਹੈ ਉਹ ਪਹਿਲੇ ਦਿਨ ਤੋਂ ਹੀ ਬਣ ਗਿਆ ਸੀ ਕਿਉਂਕਿ ਉਸ ਸੰਵਿਧਾਨ ਦੇ ਥੱਲੇ ਜਿਹੜਾ ਕਿ ਉਸ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤੀ ਹਾਕਮਾਂ ਨੇ ਲਾਗੂ ਕੀਤਾ, ਜਿਹੜਾ ਸਿੱਖਾਂ ਨੂੰ, ਜਿੱਥੇ ਕਿ ਹਿੰਦੂ ਦੇ ਥੱਲੇ ਆਰਟੀਕਲ 25 ਵੀ ਹਿੰਦੂ ਕਲੱਬ ਕਰਦਾ ਸੀ ਤੇ ਵੈਸੇ ਤਾਂ 15 ਅਗਸਤ 1947 ਤੋਂ ਇੱਕਦਮ ਬਾਅਦ ਹੀ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਜਿਹੜਾ ਹੈ ਉਹ ਐਲਾਨਣ ਵਾਲਾ ਸਰਕੂਲਰ ਉਸ ਵੇਲੇ ਦੇ ਗ੍ਰਹਿ ਮੰਤਰੀ ਪਟੇਲ, ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ
ਔਰ ਪ੍ਰਾਈਮ ਮਿਨਿਸਟਰ ਨਹਿਰੂ ਇਹਨਾਂ ਦੀ ਤਿਕੜੀ ਨੇ ਜਾਰੀ ਕੀਤਾ ਸੀ ਜੀ। ਸੋ ਜ਼ਾਹਰ ਹੈ ਵੀ ਅਸੀਂ ਇਸ ਨੂੰ ਜੂਨ 84 ਤੱਕ ਤਾਂ ਕਾਲਾ ਦਿਵਸ ਤੇ, ਔਰ ਇਹ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ ਜਦੋਂ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਜਿਹੜਾ ਹੈ ਉਹ ਲਾਗੂ ਕੀਤਾ ਗਿਆ ਜਾਂ ਉਹ ਫੰਕਸ਼ਨਲ ਹੋਇਆ, ਕਿਉਂਕਿ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਡਿਬੇਟ ਤਾਂ 47 ਤੋਂ ਬਾਅਦ ਇੱਕਦਮ 48 49 ਚ ਚੱਲਦੀ ਰਹੀ, ਔਰ ਉਸ ਦਿਨ ਨੂੰ ਸਿੱਖਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਸੱਦੇ ਦੇ ਉੱਤੇ ਕਾਲੇ ਦਿਨ ਦੇ ਤੌਰ ਤੇ ਮਨਾਇਆ ਸੀ, ਬਲੈਕ ਡੇ ਜੀ। ਸਾਡੇ ਲਈ ਇਹ ਬਲੈਕ ਡੇ ਹੈ, ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਸਿੱਖ ਉਹਨੂੰ ਬਲੈਕ ਡੇ ਦੇ ਤੌਰ ਤੇ ਹੀ ਮਨਾਉਂਦੇ ਰਹੇ। ਔਰ ਜ਼ਾਹਰ ਹੈ ਕਿ ਜੂਨ 84 ਨੇ ਇੱਕ ਸਟੈਪ ਉਸ ਤੋਂ ਅੱਗੇ ਲਿਆਂਦਾ। ਇੱਕ ਤੁਸੀਂ ਪ੍ਰੋਟੈਸਟਿੰਗ ਹੁੰਦੇ ਹੋ, ਕਿਸੇ ਗੱਲ ਦਾ ਤੁਸੀਂ ਵਿਰੋਧ ਕਰਦੇ ਹੋ, ਰੋਸ ਕਰਦੇ ਹੋ, ਜਿਵੇਂ ਜੇ ਸਾਕਾ ਨਨਕਾਣਾ ਸਾਹਿਬ ਹੋਇਆ ਤੇ ਸਿੱਖਾਂ ਦੇ ਵਿੱਚ ਇੱਕ ਰੋਹ ਔਰ ਪ੍ਰੋਟੈਸਟ ਉਹਦਾ ਕੰਬੀਨੇਸ਼ਨ ਸੀ ਕਾਲੀਆਂ ਦਸਤਾਰਾਂ ਜੀ। ਔਰ ਮੈਂ ਕਈ ਵਾਰ ਦੇਖਦਾ ਔਰ ਮੈਂ ਕਹਿੰਦਾ ਵੀ ਉਦੋਂ ਦੀਆਂ ਕਾਲੀਆਂ ਦਸਤਾਰਾਂ ਸਾਡੇ ਸਿਰਾਂ ਤੇ ਵੱਜੀਆਂ ਜਿਹੜੀਆਂ ਨੇ ਉਹ ਲਗਾਤਾਰਤਾ ਨਾਲ ਫਿਰ ਜਾਰੀ ਰਹੀਆਂ। ਪਹਿਲਾਂ ਤਾਂ ਸਿਰਫ ਉਹ ਮਹੰਤਾਂ ਤੱਕ ਗੱਲ ਮਹਿਦੂਦ ਸੀ, ਆਮ ਬੰਦੇ ਨੂੰ ਲੱਗਦਾ ਸੀ ਜੀ ਮਹੰਤ ਜ਼ਿਆਦਤੀ ਕਰ ਰਹੇ ਨੇ, ਫਿਰ ਸਮਝ ਆਈ ਵੀ ਇਹਨਾਂ ਦੇ ਪਿੱਛੇ ਤਾਂ ਬ੍ਰਿਟਿਸ਼ ਸਾਮਰਾਜ ਹੈ ਜੀ। ਔਰ ਜਦੋਂ ਤੱਕ ਉਹ ਸਾਰੀ ਸਮਝ ਆਈ ਤੇ ਫਿਰ ਉਦੋਂ ਤੱਕ ਲੱਗਾ ਵੀ ਅਸੀਂ ਇੱਕ ਜ਼ਾਲਮ ਦੇ ਜਿਹੜਾ ਚੁੰਗਲ ਚੋਂ ਨਿਕਲ ਕੇ ਦੂਸਰਿਆਂ ਦੇ ਫਸ ਗਏ, ਜਿਨ੍ਹਾਂ ਨੇ ਸਾਨੂੰ ਜਿਹੜਾ ਜਰਾਇਮ ਪੇਸ਼ਾ ਕਬੀਲਾ ਬਣਾ ਕੇ ਫਿਰ ਜੋ ਸਾਡਾ ਹਾਲ ਕੀਤਾ ਉਹ ਸਮੇਂ-ਸਮੇਂ ਅਸੀਂ ਡਿਸਕਸ ਕਰਦੇ ਹਾਂ। ਸੋ ਜ਼ਾਹਰ ਹੈ ਵੀ ਲਾਸਟ ਅਟੈਂਪਟ ਅਨੰਦਪੁਰ ਦਾ ਮਤਾ ਜਿਹਦੇ ਥੱਲੇ ਆਟੋਨਮਸ ਸਟੇਟਸ ਦਾ ਸੀ, ਔਰ ਜੂਨ 84 ਨੇ ਫਾਈਨਲੀ ਉਸ ਰਿਲੇਸ਼ਨਸ਼ਿਪ ਨੂੰ ਤੋੜ ਦਿੱਤਾ। ਔਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ, ਜਿਨ੍ਹਾਂ ਨੇ ਸਿੱਖ ਕੌਮ ਦੇ ਅੰਦਰ ਇੱਕ ਨਵੀਂ ਰੂਹ ਭਰੀ 20ਵੀਂ ਸਦੀ 'ਚ, ਉਹਨਾਂ ਦੇ ਇਹ ਬਚਨ ਸਨ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਬਰਾਬਰ ਦੇ ਸ਼ਹਿਰੀ ਬਣ ਕੇ ਇਹਨਾਂ ਨੇ ਦੇਖਣਾ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ। ਪਰ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਜ਼ਾਹਰ ਹੈ ਵੀ ਸਾਡੇ ਲਈ ਇਹ ਸਟਰਗਲ ਔਰ 26 ਜਨਵਰੀ 1986 ਦਾ ਸਰਬੱਤ ਖਾਲਸਾ, 29 ਅਪ੍ਰੈਲ 1986 ਦਾ ਖਾਲਿਸਤਾਨ ਦਾ ਐਲਾਨਨਾਮਾ, ਔਰ ਬਾਹਰ ਵੀ ਇੱਕ ਚੰਗੀ ਤਬਦੀਲੀ। ਹਾਲਾਂਕਿ ਸਾਡੇ ਸਾਰੇ ਹੀ ਪ੍ਰੋਟੈਸਟ ਜਿਹੜੇ ਨੇ ਪਿਛਲੇ ਇਹਨਾਂ 30 ਸਾਲਾਂ ਤੋਂ ਹੀ, ਜਦੋਂ ਤੋਂ ਇਹ ਬਾਹਰ ਜਿਹੜੀ ਐਕਟੀਵਿਟੀ 32-33 ਸਾਲ ਤੋਂ ਹੀ ਰਾਦਰ, ਉਹਦੇ 'ਚ ਖਾਲਿਸਤਾਨ ਦਾ ਝੰਡਾ ਜਿਹੜਾ ਉਹ ਹਮੇਸ਼ਾ ਹੀ ਲੀਡ ਕਰਦਾ। ਔਰ ਸਿੱਖ ਯੂਥ ਆਫ ਅਮਰੀਕਾ ਨੇ ਇੱਥੇ ਜਿਹੜਾ ਉਹ ਹਮੇਸ਼ਾ 5 ਨਿਸ਼ਾਨ ਸਾਹਿਬ ਖਾਲਿਸਤਾਨ ਦੇ ਹਰ ਨਿਊਯਾਰਕ ਸਿੱਖ ਡੇ ਪੈਰੇਡ ਹੋਏ, ਪ੍ਰੋਟੈਸਟ ਹੋਣ, ਸੋ ਉਹ ਝੰਡਾ ਹਮੇਸ਼ਾ ਸਾਡਾ ਸਿੰਬੋਲਿਕ ਵੀ ਰਿਹਾ ਔਰ ਸਾਡਾ ਨਿਸ਼ਾਨਾ ਵੀ ਰਿਹਾ, ਕਿਉਂਕਿ ਫਾਈਨਲ ਫਲੈਗ ਫਾਰਮੇਸ਼ਨ ਤੋਂ ਪਹਿਲਾਂ ਉਹੀ ਕੇਸਰੀ ਨਿਸ਼ਾਨ ਤੇ ਕੋਣਾ ਜਿਹੜਾ ਸਾਡਾ ਧਾਰਮਿਕ ਝੰਡਾ ਹੈ, ਉਸ ਦੇ ਵਿੱਚ ਹੀ ਖਾਲਿਸਤਾਨ ਸ਼ਬਦ ਲਿਖ ਕੇ ਇਹ ਮੈਸੇਜ ਸੀ ਕਿ ਵੀ ਇਹ ਅਸੀਂ ਹੁਣ ਆਜ਼ਾਦ ਦੇਸ਼ ਜਿਹੜਾ ਹੈ ਉਹ ਚਾਹੁੰਦੇ ਜੀ, ਔਰ ਇਸ ਦੇ ਲਈ ਸਟਰਗਲ ਹੋਏਗੀ। ਸੋ ਇਸ ਵਾਰ ਜਿਹੜਾ 15 ਅਗਸਤ ਵਾਲਾ ਦਿਨ ਹੋਏਗਾ, ਉਸ ਦਿਨ ਯੂਨਾਈਟਿਡ ਨੇਸ਼ਨਸ ਦੇ ਬਾਹਰ ਔਰ ਸਾਰੀਆਂ ਜਥੇਬੰਦੀਆਂ ਨੇ ਬੜੇ ਚੰਗੇ ਢੰਗ ਨਾਲ ਇਹ ਸਾਰੇ ਨੂੰ ਆਰਗੇਨਾਈਜ਼ ਕੀਤਾ, ਦਿਨ ਰਾਤ ਯਤਨ ਹੋ ਰਹੇ ਨੇ, ਔਰ ਯੂਨਾਈਟਿਡ ਨੇਸ਼ਨਸ ਦੇ ਬਾਹਰ ਜਿਹੜਾ ਹੈ ਉਹ ਖਾਲਿਸਤਾਨੀ ਝੰਡਾ ਝੁਲਾਇਆ ਜਾਏਗਾ, ਪ੍ਰੋਪਰ ਸਾਰੇ ਪ੍ਰੋਟੋਕੋਲ ਦੇ ਨਾਲ ਜੋ ਇੱਕ ਝੰਡੇ ਦੇ ਨਾਲ ਜੁੜੇ ਹੁੰਦੇ ਨੇ। ਔਰ ਇਹ ਸਾਡਾ ਆਪਣਾ ਇੱਕ ਡੈਕਲੇਰੇਸ਼ਨ ਹੋਏਗਾ ਜਿਸ ਨੂੰ ਅਸੀਂ ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਕਹਿ ਸਕਾਂਗੇ ਭਵਿੱਖ ਦੇ ਵਿੱਚ। ਪਰ ਕਿਉਂਕਿ ਇਹ ਬੈਕਗ੍ਰਾਉਂਡ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਯੌਮ-ਏ ਆਜ਼ਾਦੀ ਜਾਂ ਆਜ਼ਾਦੀ ਦਿਨ ਦੀ ਅਹਿਮੀਅਤ ਕੀ ਹੁੰਦੀ ਹੈ, ਤੇ ਫਿਰ ਤੁਸੀਂ ਵੀ ਜਿਹੜਾ 14 ਅਗਸਤ ਨੂੰ ਬੇਸ਼ੱਕ ਅਜੇ ਹਫਤਾ ਪਿਆ, ਲੇਕਿਨ ਜਿਵੇਂ ਅਗਸਤ ਦੇ ਪਹਿਲੇ ਹਫਤੇ ਹੀ ਸ਼ੁਰੂਆਤ ਹੋ ਜਾਂਦੀ ਹੈ ਫੰਕਸ਼ਨਸ ਦੀ। ਔਰ ਬੀਤੇ ਕੱਲ ਐਤਵਾਰ ਨੂੰ, ਜਿੱਥੇ ਕਿ 6 ਤਰੀਕ ਨੂੰ ਨਿਊਯਾਰਕ ਦੇ ਵਿੱਚ ਪਾਕਿਸਤਾਨ ਡੇ ਪੈਰੇਡ ਵੀ ਸੀ, ਜਿਹੜੀ ਕਿ ਪਾਕਿਸਤਾਨ ਦੇ ਸਰਕਾਰੀ ਪੱਧਰ ਦੇ ਉੱਤੇ ਆਰਗੇਨਾਈਜ਼ ਕੀਤੀ ਜਾਂਦੀ ਹੈ ਜੀ। ਪਰ ਸਾਡੇ ਮਿੱਤਰ ਔਰ ਸਾਡੇ ਨਾਲ ਪਿਛਲੇ ਇਹਨਾਂ ਸਾਰੇ ਵਰ੍ਹਿਆਂ ਤੋਂ ਹੀ ਮੋਢੇ ਨਾਲ ਮੋਢਾ ਲਾ ਕੇ ਤੁਰਨ ਵਾਲੇ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਨੇ ਬੜੇ ਐਫਰਟ ਦੇ ਨਾਲ ਪਹਿਲੀ ਵਾਰ ਜਿਹੜਾ ਉਹਨਾਂ ਦੀ ਵੀ ਇਸ ਓਪਨ ਦੇ ਵਿੱਚ ਫੰਕਸ਼ਨ ਸੀ ਹਡਸਨ ਰਿਵਰ ਦੇ ਕੰਢੇ ਤੇ 23rd ਸਟਰੀਟ ਔਰ 12th ਐਵਨਿਊ ਦੇ ਉੱਤੇ, ਔਰ ਖੂਬਸੂਰਤ ਦਿਨ, ਔਰ ਉੱਥੇ ਜਿਹੜਾ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਦਾ ਉਹਨਾਂ ਨੇ ਪ੍ਰਬੰਧ ਕੀਤਾ ਸੀ। ਸੋ ਇਹ ਕੋਈ ਫਾਰਮਲ ਜਲਸਾ ਵੀ ਨਹੀਂ ਸੀ, ਕੋਈ ਕਲੋਜ਼ ਡੋਰ ਦੀ ਤਰ੍ਹਾਂ, ਕੋਈ ਇਹ ਵੀ ਨਹੀਂ ਸੀ ਕਿ ਸਟ੍ਰਿਕਟ ਜਿਹੜੀ ਹੈ ਉਹ ਕੋਈ ਸਟੇਜ ਦੀ ਕਾਰਵਾਈ ਹੈ, ਲੇਕਿਨ ਇਸ ਸਾਰੇ ਚੋਂ ਤੁਸੀਂ ਇੱਕ ਐਂਥੂਜ਼ੀਆਜ਼ਮ
ਔਰ ਚਾਅ ਦੇਖ ਸਕਦੇ ਹੋ ਜੀ। ਔਰ ਅਸੀਂ ਇਸ ਗੱਲ ਦੇ ਲਈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਇਹ ਸਾਡੇ ਪਾਕਿਸਤਾਨੀ ਭਰਾ ਭੈਣਾਂ ਜਿਹੜੇ ਨੇ ਔਰ ਦਰਸ਼ਕ ਜਿਹੜੇ ਨੇ ਸਕਰੀਨ ਤੇ ਇਸ ਨੂੰ ਦੇਖ ਸਕਣਗੇ ਕਿ ਦੇਖ ਰਹੇ ਨੇ ਕਿ ਪਿਕਚਰਸ ਔਰ ਉਸ ਮੌਕੇ ਦੇ ਉੱਤੇ। ਸੋ ਉਹ ਸਾਨੂੰ ਹਮੇਸ਼ਾ ਹੀ ਜਿਹੜਾ ਇੱਕ ਬਰਾਬਰ ਦੀ ਧਿਰ ਦੇ ਤੌਰ ਤੇ, ਇੱਕ ਪਾਸੇ ਉਹ ਲੋਕ ਨੇ ਭਾਰਤ ਦੇ ਹਾਕਮ ਔਰ ਉਹਨਾਂ ਦੇ ਦੇਸ਼ ਵਿਦੇਸ਼ ਵਿਚਲੇ ਦੁਮਛੱਲੇ ਜਿਨ੍ਹਾਂ ਨੇ ਸਾਨੂੰ ਕ੍ਰਿਮੀਨਲ ਟ੍ਰਾਈਬ ਬਣਾਇਆ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾਇਆ, ਜਿਨ੍ਹਾਂ ਦੀ ਨੀਤੀਆਂ ਦੀ ਬਦੌਲਤ 1947 ਦੀ ਸਿਵਲ ਵਾਰ 'ਚ ਅਸੀਂ ਇੱਕ ਦੂਜੇ ਦੇ ਘਾਟੇ ਲਾਏ ਪੰਜਾਬ ਦੇ ਵਿੱਚ ਜੀ। ਲੇਕਿਨ ਇਹਦੇ ਬਾਵਜੂਦ ਇਹ ਉਹਨਾਂ ਦਾ ਵੀ ਵੱਡਾਪਨ ਹੈ ਔਰ ਮੈਂ ਸਮਝਦਾ ਹਾਂ ਵੀ ਜਿਵੇਂ ਸਾਡੇ ਇੱਥੇ ਹੁਣ ਤਾਂ ਚੜ੍ਹਾਈ ਕਰ ਗਏ ਸਰ ਮਨੋਹਰ ਸਿੰਘ ਮਾਰਕੋਸ, ਬੜੇ ਵੱਡੇ ਸਕਾਲਰ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤੇ, ਉਹਨਾਂ ਨੇ ਲਗਭਗ ਅੱਧੀ ਸਦੀ ਕੰਮ ਕੀਤਾ ਸੀ ਤੇ ਮੈਂ ਜਦੋਂ ਵੀ ਵਾਸ਼ਿੰਗਟਨ ਜਾਣਾ ਉਹਨਾਂ ਦੇ ਘਰ 'ਚ ਇੱਕ ਜਿਹੜੀ ਹੈ ਵਿਜ਼ਿਟ ਜ਼ਰੂਰ ਹੋਣੀ, ਬਹੁਤ ਪਿਆਰ ਕਰਦੇ ਸੀ ਜੀ। ਔਰ ਉਹਨਾਂ ਨੇ ਜਦੋਂ ਉਹਨਾਂ ਨੂੰ ਹਾਲ ਪੁੱਛਣਾ ਐਂਟਰ ਕਰਦੇ ਆਂ ਤੇ ਫਿਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਉਹਨਾਂ ਨੂੰ ਪੁੱਛਣਾ ਹਾਲ ਕੀ ਹੈ ਤੇ ਉਹਨਾਂ ਨੇ ਕਹਿਣਾ ਵੀ ਬਸ ਤੁਸੀਂ ਆ ਗਏ ਤੇ ਉਹ ਉਰਦੂ ਦਾ ਕਪਰੇਟ ਉਹਨਾਂ ਨੇ ਕਿਹਾ ਕਿ ਚਿਹਰੇ ਪੇ ਖੁਸ਼ੀ ਛਾ ਜਾਤੀ ਹੈ। ਉਹਨਾਂ ਨੇ ਵੀ ਜਦੋਂ ਤੁਸੀਂ ਸਾਨੂੰ ਆਪਣਾ ਕਹਿੰਦੇ ਹੋ ਕਿ ਆਪਣੇ ਤੇ ਨਾਜ਼ ਹੋ, ਉਹ ਉਹਨਾਂ ਨੇ ਸ਼ੇਅਰ ਸਾਰਾ ਆਪਣੇ ਪੇ ਗਰੂਰ ਆ ਜਾਤਾ ਹੈ ਇਹ ਕਹਿ ਕੇ ਉਹਨਾਂ ਨੇ ਕਰਨਾ। ਸੋ ਉਹ ਇੱਕ ਵਾਰ ਬੈਠੇ, ਹੋਰ ਵੀ 2-4 ਸੱਜਣ ਆਏ ਹੋਏ ਸਨ ਤੇ ਉਹ ਗੱਲਾਂ ਕਰਨ ਲੱਗੇ ਜੀ ਸਿੱਖ ਦੇਖੋ ਅਸੀਂ ਤਾਂ ਗੁਰਦੁਆਰੇ ਨਹੀਂ ਸਾਂਭ ਸਕਦੇ, ਆਪਸ ਲੜਦੇ ਆ, ਇੱਥੇ ਲੜਦੇ ਆ, ਉੱਥੇ ਲੜਦੇ ਆ। ਤੇ ਉਹਨਾਂ ਦੀ ਬੋਲੀ 'ਚ ਕਿਉਂਕਿ ਵੈਸਟ ਪੰਜਾਬ ਤੋਂ ਆਏ ਨੇ, ਲਹਿੰਦੀ ਪੰਜਾਬੀ ਦਾ ਸੀ, ਉਹਨਾਂ ਨੇ ਬੋਲੇ ਜੇ ਕਿਹਾ ਭਰਾ ਆਪਸ ਚ ਲੜਦੇ ਹੀ ਹੁੰਦੇ ਨੇ ਤੇ ਮੈਂ ਈਵਨ ਜਦੋਂ ਮੇਰੀ ਪ੍ਰੈਜੈਂਟੇਸ਼ਨ ਸੀ ਇਸ ਵੀ ਤੇ ਮੈਂ ਇਹ ਗੱਲ ਕਹੀ, ਮੈਂ ਕਿਹਾ ਵੀ ਅਸੀਂ ਉਹ 47 ਦਾ ਪਾਗਲਪਨ ਵੀ ਹੈ, ਇੱਕ ਦੂਸਰੇ ਦੇ ਗਾਟੇ ਵੀ ਲਾਏ ਹੋਏ ਨੇ, ਪਰ ਉਦੋਂ ਸਾਨੂੰ ਵੀ ਦੁਸ਼ਮਣ ਦੀ ਸਮਝ ਨਹੀਂ ਸੀ ਕਿ ਦੁਸ਼ਮਣ ਨੇ ਕਿਸ ਚਲਾਕੀ ਦੇ ਨਾਲ ਸਾਨੂੰ ਇੱਕ ਦੂਜੇ ਦੇ ਗਲ ਪਵਾਇਆ ਔਰ ਸਾਡੀ ਅਹਿਮਕ ਲੀਡਰਸ਼ਿਪ ਜਿਸ ਨੇ ਉਸ ਵੇੜੇ ਨੂੰ ਖੁੰਝਾਇਆ ਔਰ ਜਿਸ ਬਾਰੇ ਅਕਸਰ ਇਹ ਸ਼ੇਅਰ ਜਿਹੜਾ ਸਾਡੇ ਹੁਣ ਤਾਂ ਬਹੁਤ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਵੀ ਯਾਦ ਹੋ ਗਿਆ ਕਿਉਂਕਿ ਇਹ ਅਹਿਮ ਹੀ ਇੰਨਾ ਕਿ ਕਈ ਵਾਰ ਤੁਸੀਂ ਜਿਹੜੀ ਗੱਲ ਕਹਿਣ ਦੇ ਲਈ ਕਈ ਕਿਤਾਬਾਂ ਲਿਖ ਕੇ ਵੀ ਉਹਨੂੰ ਨਹੀਂ ਕਹਿ ਸਕਦੇ। ਪੋਇਟਰੀ ਦੀ ਇਹ ਬਿਊਟੀ ਹੁੰਦੀ ਹੈ ਜੀ, ਕਾਰਟੂਨ ਦੀ ਉਸ ਤੋਂ ਵੀ ਜ਼ਿਆਦਾ ਬਿਊਟੀ ਹੁੰਦੀ, ਔਰ ਜਿਹੜੀ ਲਾਫਟਰ ਹੈ ਜਾਂ ਹਿਊਮਰ ਹੈ ਉਹਦੇ 'ਚ ਵੀ ਕਈ ਵਾਰ ਤੁਸੀਂ ਮਜ਼ਾਹੀਆ ਅੰਦਾਜ਼ ਦੇ ਵਿੱਚ ਇੱਕ ਫਿਕਰੇ ਦੇ ਵਿੱਚ ਹੀ ਬਹੁਤ ਕੁਝ ਕਹਿ ਜਾਂਦੇ ਹੋ। ਔਰ ਇਹ ਸ਼ੇਅਰ ਜਿਹੜਾ ਕਿ ਮੈਂ ਸਮਝਦਾ ਹਾਂ ਵੀ ਸਾਡੀ ਉਸ ਪੀਰੀਅਡ ਦੀ ਅਹਿਮਕ ਲੀਡਰਸ਼ਿਪ ਦੇ ਉੱਤੇ ਪੂਰੀ ਤਰ੍ਹਾਂ ਢੁਕਦਾ ਹੈ ਕਿ ਔਰ ਇਹ ਦਰਸਾਉਂਦਾ ਹੈ ਕਿ ਕਿਵੇਂ ਜਦੋਂ ਤੁਸੀਂ ਸਮੇਂ ਦੇ ਹਾਣ ਦੇ ਨਹੀਂ ਹੁੰਦੇ, ਤੁਸੀਂ ਹੱਥ ਆਇਆ ਮੌਕਾ ਗਵਾਉਂਦੇ ਹੋ ਤਾਂ ਫਿਰ ਕਿਵੇਂ। ਔਰ ਇਹ ਗੱਲ ਕੌਮਾਂ ਦੀ ਜ਼ਿੰਦਗੀ 'ਚ ਵਾਪਰ ਜਾਏ ਫਿਰ ਤਾਂ ਸਦੀਆਂ ਦੇ ਹਾਦਸੇ ਹੁੰਦੇ ਨੇ ਉਹਨਾਂ 'ਚ ਗਵਾਚਣ ਦੇ। ਤੁਹਾਡੀ ਨਿੱਜੀ ਜ਼ਿੰਦਗੀ 'ਚ ਵੀ ਜੇ ਅਸੀਂ ਕਦੇ ਆਪਣੇ ਪਿੱਛੇ ਮੁੜ ਕੇ ਦੇਖੀਏ ਬਚਪਨ ਤੋਂ ਲੈ ਕੇ ਕਈ ਪਲ ਫੈਸਲਾ ਕੋਣ ਆਉਂਦੇ ਨੇ ਔਰ ਕਿ ਵੀ ਤੁਸੀਂ ਫੈਸਲਾ ਕਰਨਾ, ਉਦੋਂ ਕਈ ਵਾਰੀ ਤੁਸੀਂ ਫੈਸਲਾ ਹੀ ਨਹੀਂ ਕਰ ਸਕਦੇ ਕਿ ਤੁਸੀਂ ਕੀ ਫੈਸਲਾ ਕਰਨਾ ਜੀ ਔਰ ਉਹਦੇ ਨਤੀਜੇ ਵਜੋਂ ਇੱਕ ਧੱਕਾ ਵੱਜਦਾ ਹੈ, ਤੁਸੀਂ ਜਿੱਥੇ ਜਾ ਕੇ ਡਿੱਗਦੇ ਹੋ। ਜੇ ਬਹੁਤ ਕੋਈ ਖੁਸ਼ਕਿਸਮਤ ਹੋਏ ਤਾਂ ਸਮਝੋ ਧੱਕਾ ਵੱਜਿਆ ਰਾਸ ਆ ਜਾਂਦਾ, ਕੁੱਬੇ ਦਾ ਕੁੱਬ ਨਿਕਲ ਜਾਂਦਾ। ਪਰ ਬਹੁਤ ਵਾਰ ਇਹ ਜਿਹੜਾ ਅਸਮੰਜਸ ਜਿਹਨੂੰ ਕਹਿੰਦੇ ਨੇ ਜਾਂ ਇਹ ਜਿਹੜਾ ਅਟਪਟਾਪਨ ਹੁੰਦਾ ਹੈ, ਜਦੋਂ ਤੁਸੀਂ ਡਿਸਾਈਡ ਨਹੀਂ ਕਰ ਸਕਦੇ ਫਿਰ ਤੁਸੀਂ ਧੱਕੇ ਹੀ ਖਾਂਦੇ ਜੀ। ਉਹ ਕਈ ਵਾਰ ਤੁਹਾਡੀ ਵਿਆਹਤਾ ਜ਼ਿੰਦਗੀ ਦੀ ਚੋਇਸ 'ਚ ਵੀ ਹੁੰਦਾ ਹੈ, ਕਈ ਵਾਰ ਤੁਸੀਂ ਆਪਣਾ ਕੋਈ ਕਿੱਤਾ ਚੁਣਨ ਲੱਗਦੇ ਹੋ ਉਹਦੇ 'ਚ ਵੀ ਹੁੰਦਾ ਹੈ, ਕਈ ਵਾਰੀ ਕਿਸੇ ਨੂੰ ਤੁਸੀਂ ਪਾਰਟਨਰ ਬਣਾ ਲੈਂਦੇ ਹੋ ਉਹਦੇ 'ਚ ਵੀ ਹੁੰਦਾ ਹੈ। ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਐਸੀਆਂ, ਕਈ ਵਾਰ ਤੁਹਾਡੇ ਕੋਲ ਓਪਰਚੁਨਿਟੀ ਹੁੰਦੀ ਹੈ ਕਿ ਵੀ ਤੁਸੀਂ, ਪਰ ਉਦੋਂ ਤੁਹਾਡੀ ਜਿਹੜੀ ਵਿਵੇਕ ਬੁੱਧੀ ਹੈ ਜੇ ਉਹ ਕਾਰਗਰ ਨਾ ਹੋ ਸਕੇ ਤੇ ਫਿਰ ਇਹੀ ਹੈ ਕਿ ਵੀ ਉਹ ਵਕਤ ਵੀ ਦੇਖਾ तारीख की घड़ियों ने जब लम्हों ने खता की सदियों ने सजा पाई, जिन्हां नूं असीं सैकंड पल जां विसवे चस्या घड़ियां पैरा थत्ती वारी है सारी डिवीजन है। सो ये जिहड़ा विसा चसा ये बहुत छोटे अख दे फरकण जिहड़े नूं उहनूं तुसीं लम्हा कहंदे हो, सैकंड तो भी छोटा है। सो वो भी हुंदा है कि भी जदों कई बार अख दा झपकना जिहड़ा है उही ਗੁਸਤਾਖ ਹੁੰਦਾ ਜਾਂ ਉਹਦੀ ਗਲਤੀ ਹੁੰਦੀ ਹੈ ਤੇ ਉਹ ਅੱਖ ਦੇ ਝਮਕਣ ਦੇ ਵਿੱਚ ਲਏ ਫੈਸਲੇ ਨਾਲ ਤੁਹਾਨੂੰ ਸਦੀਆਂ ਨੇ ਸਜ਼ਾ ਪਾਈ। ਕਈ ਸਦੀਆਂ ਤੁਸੀਂ ਉਸ ਜਿਹੜਾ ਉਸ ਦਾ ਦੁਖਾਂਤ ਭੋਗਦੇ ਹੋ। 70 ਸਾਲ ਤਾਂ
ਸਾਨੂੰ ਭੋਗਦਿਆਂ ਹੋ ਗਏ ਜੀ। ਸੋ ਜ਼ਾਹਰ ਹੈ ਵੀ ਪਾਕਿਸਤਾਨੀ ਕਮਿਊਨਿਟੀ ਖੁਸ਼ਕਿਸਮਤ ਹੈ ਔਰ ਇਹ ਗੱਲ ਇਸ ਜਿਵੇਂ ਮੈਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦਾ ਜ਼ਿਕਰ ਕੀਤਾ ਜਿਹਦੇ ਚ ਸਾਡੇ ਦੋਵੇਂ ਹੀ ਬੜੇ ਜਿਹੜੇ ਸਾਨੂੰ ਪਿਆਰ ਵੀ ਕਰਦੇ ਨੇ ਔਰ ਲੋੜ ਤੋਂ ਜ਼ਿਆਦਾ ਮੈਨੂੰ ਕਈ ਵਾਰ ਲੱਗਦਾ ਹੁੰਦਾ ਜਿਵੇਂ ਰਾਜਾ ਰਜ਼ਾਕ ਨੇ ਔਰ ਮਲਕ ਸਾਹਿਬ ਨੇ ਮਲਕ ਸਾਹਿਬ ਦਾ ਪੂਰਾ ਨਾਂ ਜਿਹੜਾ ਸਲੀਮ ਮਲਕ ਮੈਨੂੰ ਸਮਹਾਉ ਮਲਕ ਯਾਦ ਰਹਿੰਦਾ ਰਾਇਲ ਦੇ ਵਿੱਚ ਆ ਜਾਂਦੇ ਨੇ ਜੀ ਉਹ ਹਮੇਸ਼ਾ ਹੀ ਸਾਨੂੰ ਯਾਦ ਵੀ ਕਰਦੇ ਨੇ ਔਰ ਸਾਡਾ ਇੱਕ ਫੁੱਲ ਡੈਲੀਗੇਸ਼ਨ ਜਿਹੜਾ ਹਾਲਾਂਕਿ ਕੁਦਰਤਨ ਕਿਉਂਕਿ ਐਤਵਾਰ ਸੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਪ੍ਰੋਗਰਾਮ ਹੁੰਦੇ ਨੇ ਜੇ ਸੈਚਰਡੇ ਹੋਏ ਤਾਂ ਸ਼ਾਇਦ ਮੋਰ ਪਾਰਟਿਸਿਪੇਸ਼ਨ ਹੁੰਦੀ ਪਰ ਇਹਨਾਂ ਦਾ ਵੀ ਪਹਿਲਾ ਅਟੈਂਪਟ ਸੀ ਜੀ ਲੇਕਿਨ ਇਸ ਦੇ ਬਾਵਜੂਦ ਸਾਡੀ TV 84 ਦੀ ਟੀਮ ਜਿਹਨਾਂ ਚ ਅਮਰਵੀਰ ਸਿੰਘ ਵੀ ਤੁਸੀਂ ਵੀ ਔਰ ਬੱਚੀ ਮੇਹਰ ਕੌਰ ਜਿਹੜੇ ਕਿ ਵਰਜੀਨੀਆ ਤੋਂ ਵਿਜ਼ਿਟ ਕਰ ਰਹੇ ਨੇ ਇੱਥੇ ਔਰ ਬੜੀ ਪਿਆਰੀ ਬੱਚੀ ਹੈ ਬਹੁਤ ਅੱਛੀ ਨਜ਼ਮ ਵੀ ਗਾਈ ਉਹਨਾਂ ਗਾਇਕੀ ਜਿਹੜੀ ਹੈ ਔਰ ਉਹ ਗਾਇਕੀ ਕੋਈ ਦੂਸਰੇ ਪਾਸੇ ਵਾਲਾ ਨਹੀਂ ਹੈ ਜਿਵੇਂ ਡੈਡੀਕੇਸ਼ਨ ਹੈ ਔਰ ਪੰਥ ਨੂੰ ਨਾਲ ਪਿਆਰ ਕਰਨ ਵਾਲਾ ਹੀ ਪੋਇਟਰੀ ਹੈ ਔਰ ਉਹਨਾਂ ਨੇ ਔਰ ਫਿਰ ਲੋਕਲੀ ਅਸੀਂ ਦੇਖਦੇ ਹਾਂ ਕਿ ਵੀਰ ਬਲਜਿੰਦਰ ਸਿੰਘ ਸਰ ਕਿਰਪਾਲ ਸਿੰਘ ਬਿਰੰਗ ਵੀਰ ਹਰਮੇਲ ਸਿੰਘ ਔਰ ਵੀਰ ਸੁਖਜਿੰਦਰ ਸਿੰਘ ਬਾਜਵਾ ਹਾਲਾਂਕਿ ਉਹਨਾਂ ਦੇ ਮਾਤਾ ਜੀ ਬਿਮਾਰ ਨੇ ਬਜ਼ੁਰਗ ਨੇ ਜ਼ਾਹਰ ਹੈ ਕਿ ਉਹਨਾਂ ਨੂੰ 24 ਆਵਰ ਕੇਅਰ ਦੀ ਲੋੜ ਹੁੰਦੀ ਹੈ ਲੇਕਿਨ ਆਵਾਜ਼ ਮਾਰੇ ਉਹ ਵੀ ਪਹੁੰਚ ਜਾਂਦੇ ਨੇ ਔਰ ਅਸੀਂ ਸਭ ਨੇ ਔਰ ਉੱਥੇ ਜਾ ਕੇ ਮਹਿਸੂਸ ਹੁੰਦਾ ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਉੱਥੇ ਹਾਲਾਂ ਮਾਹੌਲ ਜਿਹੜਾ ਉੱਥੇ ਜੁਬੀਲੇਸ਼ਨ ਦਾ ਸੀ ਲੇਕਿਨ ਉਹਨਾਂ ਨੇ ਇਨਸਿਸਟ ਕੀਤਾ ਕਿ ਵੀ ਨਹੀਂ ਤੁਸੀਂ ਐਡਰੈਸ ਕਰੋ ਔਰ ਮੈਂ ਉਹਦੇ ਚ ਵੀ ਕਿਹਾ ਸੀ ਕਿ ਵੀ ਇਹ ਜਿਹੜਾ ਜਿੰਨਾ ਸਤਿਕਾਰ ਸਿੱਖ ਨੂੰ ਪਾਕਿਸਤਾਨ ਦੇ ਵਿੱਚ ਮਿਲਦਾ ਹੈ ਔਰ ਅਕ੍ਰੋਸ ਦਾ ਗਲੋਬ ਜੀ ਪਾਕਿਸਤਾਨੀ ਜਿਵੇਂ ਪਿਆਰ ਦੇ ਨਾਲ ਔਰ ਜਿੰਨੇ ਸਤਿਕਾਰ ਨਾਲ ਇਹਨਾਂ ਦੁਨੀਆ 'ਚ ਹੋਰ ਕਿਤੇ ਨਹੀਂ ਹੈ ਸੋ ਇਹ ਜਿਹੜਾ ਬੜਾ ਹੀ ਇੱਕ ਚੰਗਾ ਸਮਾਗਮ ਸੀ ਇੱਕ ਜਿਵੇਂ ਮੈਂ ਕਿਹਾ ਵੀ ਤੁਸੀਂ ਜਦੋਂ ਕੁਦਰਤ ਦੇ ਨੇੜੇ ਹੁੰਦੇ ਹੋ ਪਾਣੀ ਵਗਦਾ ਹੋਏ ਜਿਵੇਂ ਹਡਸਨ ਰਿਵਰ ਔਰ ਸੋਹਣਾ ਧੁੱਪ ਚੜੀ ਹੋਏ ਤੇ ਆਸਮਾਨ ਸਾਫ਼ ਹੋਏ ਤੇ ਫਿਰ ਧਿਆਨ ਇਹ ਆਉਂਦਾ ਕਿ ਇੱਕ ਪਾਸੇ ਸੋਨੇ ਦਾ ਪਿੰਜਰਾ ਹੈ ਪਿੰਜਰੇ ਦੇ ਵਿੱਚ ਤੋਤਾ ਹੈ ਤੋਤੇ ਦੇ ਸਾਹਮਣੇ ਜਿਹੜੀ ਹੈ ਉਹ ਕੁੱਟੀ ਹੋਈ ਘਿਓ ਦੀ ਕੁੱਟੀ ਹੋਈ ਚੂਰੀ ਹੈ ਜੀ ਤੇ ਇੱਕ ਤੁਸੀਂ ਉੱਪਰ ਅਸਮਾਨ ਵੱਲ ਨਜ਼ਰ ਮਾਰਦੇ ਹੋ ਤੇ ਅਸਮਾਨ ਦੇ ਵਿੱਚ ਪੰਛੀ ਜਿਹੜੇ ਨੇ ਉਹ ਤਾਰੀਆਂ ਲਾ ਰਹੇ ਨੇ ਤੇ ਤੁਸੀਂ ਫਿਰ ਆਜ਼ਾਦੀ ਜਸ਼ਨ ਔਰ ਗੁਲਾਮੀ ਉਸ ਨੂੰ ਕੰਪੇਅਰ ਕਰ ਸਕਦੇ ਹੋ ਔਰ ਮੈਂ ਸ਼ੁਰੂਆਤ ਹੀ ਇਸ ਦੇ ਨਾਲ ਕੀਤੀ ਸੀ ਕਿ ਫਰੀਦਾ ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰਖਸੀ ਜਿਓ ਸਰੀਰੋਂ ਲੈ ਔਰ ਮੈਂ ਦੇਖਦਾ ਹਾਂ ਵੀ ਜਿਹੜੀ ਮੁਹੱਬਤ ਹੈ ਔਰ ਸਾਡੀ ਬੀਬੀ ਜੀ ਭੈਣ ਫਰੀਦਾ ਜੀ ਜਿਹੜੇ ਸਾਡੇ ਪ੍ਰੋਗਰਾਮ ਦੇ ਵੀ ਰੈਗੂਲਰ ਵਿਊਅਰ ਨੇ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦਾ ਵੀ ਹਿੱਸਾ ਨੇ ਆ ਕੇ ਪਿਆਰ ਨਾਲ ਮਿਲਦੇ ਨੇ ਬਹੁਤ ਸਤਿਕਾਰ ਔਰ ਸਿੱਖਾਂ ਪ੍ਰਤੀ ਪਿਆਰ ਰੱਖਦੇ ਨੇ ਪਰ ਜਦੋਂ ਤੁਸੀਂ ਟ੍ਰੈਜੇਡੀ ਦੇਖਦੇ ਹੋ ਇਸ ਵਾਰ ਵੀ ਜਦੋਂ ਗੱਲ ਚੱਲੀ ਉਹ ਕਹਿਣ ਲੱਗੇ ਵੀ ਸਾਡੇ ਨਾਨੀ ਜੀ ਜਿਹੜੇ ਇੱਕ ਸਰਵਾਈਵ ਕੀਤੇ 47 ਦੇ ਉਸ ਪਾਗਲਪਨ ਦੌਰ ਔਰ 17 ਕੇ 18 ਜੀ ਪਟਿਆਲੇ ਦੇ ਵਿੱਚ ਰਹਿੰਦੇ ਸੀ 17-18 ਜੀ ਪਰਿਵਾਰ ਦੇ ਉਹਨਾਂ ਦੇ ਮਾਰੇ ਗਏ ਔਰ ਉਹ ਕਹਿਣ ਲੱਗੇ ਕਹਿੰਦੇ ਕਿ ਵੀ ਨਾਨੀ ਕਹਿੰਦੇ ਸੀ ਕਿ ਸਿੱਖ ਤਾਂ ਬਹੁਤ ਚੰਗੇ ਲੋਕ ਨੇ ਬਹੁਤ ਚੰਗੇ ਨੇ ਔਰ ਉਹਨਾਂ ਨੇ ਫਿਰ ਕਹਿਣਾ ਕਿ ਵੀ ਫਲਾਣਾ ਬਜ਼ੁਰਗ ਉਹਨਾਂ ਦਾ ਨੇੜੇ ਹੋਣਾ ਉਹਨੇ ਆਵਾਜ਼ ਮਾਰ ਕੇ ਕਹਿਣਾ ਉਹਨਾਂ ਦਾ ਨਾਲ ਕੰਧ ਲੱਗਦੀ ਸੀ ਕਿ ਵੀ ਉਹਨਾਂ ਦੀ ਨਾਨੀ ਦਾ ਕੀ ਬਣਾਇਆ ਹੀ ਉਹਨਾਂ ਨੇ ਕਹਿਣਾ ਵੀ ਲਿਆ ਫਿਰ ਇੱਥੇ ਹੀ ਫੜ ਲੈਣੇ ਆ ਵੀ ਉਹਨਾਂ ਨੇ ਕਹਿੰਦੇ ਵੀ ਇਹ ਪਤਾ ਹੀ ਨਹੀਂ ਸਮਝ ਹੀ ਨਹੀਂ ਹਾਲਾਂਕਿ ਹੁੰਦਾ ਇਹ ਰਿਹਾ ਔਰ ਇਹ ਗੱਲ ਇੱਕ ਪਾਸੇ ਨਹੀਂ ਜਦੋਂ ਅਸੀਂ ਲਹਿੰਦੇ ਪੰਜਾਬ ਦੇ ਜਿਹੜੇ ਲੱਖਾਂ ਲੋਕ ਆਏ ਔਰ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਮਾਰੇ ਗਏ ਉਹਨਾਂ ਤੋਂ ਵੀ ਅਸੀਂ ਸੁਣਦੇ ਹਾਂ ਜਿਹੜੇ ਗਵਾਂਢੀ ਸਨ ਹਮਸਾਏ ਸਨ ਜਾਂ ਉਸ ਪਿੰਡ ਦੇ ਜਾਂ ਉਹਨਾਂ ਨੇ ਇੱਕ ਦੂਜੇ ਦਾ ਨੁਕਸਾਨ ਨਹੀਂ ਕੀਤਾ ਪਰ ਇੱਕ ਇਸ ਕਿਸਮ ਦਾ ਜ਼ਹਿਰ ਔਰ ਨਫ਼ਰਤ ਫੈਲਾ ਦਿੱਤੀ ਫਿਜ਼ਾ ਦੇ ਵਿੱਚ ਫੈਲ ਗਈ ਕਿ ਵੀ ਹਰ ਥਾਂ ਦੇ ਉੱਤੇ ਗੁੰਡਾ ਐਲੀਮੈਂਟ ਬਦਮਾਸ਼ ਐਲੀਮੈਂਟ ਲੁਟੇਰਾ ਐਲੀਮੈਂਟ ਅੱਜ ਵੀ ਹੈ ਜਦੋਂ ਅਸੀਂ ਕ੍ਰਿਮੀਨਲਾਈਜੇਸ਼ਨ ਆਫ ਸੋਸਾਇਟੀ ਦੇਖਦੇ ਹਾਂ ਅੱਜ ਭਾਰਤ 'ਚ ਕੀ ਹੋ ਰਿਹਾ ਜਦੋਂ ਐਡਮਿਨਿਸਟ੍ਰੇਸ਼ਨ ਕਮਜ਼ੋਰ ਹੁੰਦਾ ਹੈ ਜਾਂ ਐਡਮਿਨਿਸਟ੍ਰੇਸ਼ਨ ਦੀ ਵਿੰਕ ਐਂਡ ਨੋਡ ਹੁੰਦੀ ਹੈ ਤੇ ਗੁੰਡੇ ਟੇਕ ਓਵਰ ਕਰ ਲੈਂਦੇ ਨੇ ਕ੍ਰਿਮੀਨਲ ਟੇਕ ਓਵਰ ਕਰ ਲੈਂਦੇ ਨੇ ਸੋ ਇਹ ਜਿਹੜੀ ਇਸ ਕਿਸਮ ਦੀ ਕਾਰਵਾਈ ਦੋਨੋਂ ਪਾਸਿਆਂ ਹੀ ਕੀਤੀ ਉਹ ਕੋਈ ਗਵਾਂਢੀਆਂ ਨੇ ਗਵਾਂਢੀਆਂ ਨੂੰ ਨਹੀਂ ਮਾਰਿਆ ਔਰ ਉਹਨਾਂ ਨੇ ਤਾਂ ਦੋਨੋਂ ਪਾਸੇ ਹੀ ਇਸ ਕਿਸਮ ਦਾ ਮਾਹੌਲ ਰਿਹਾ ਅਜੇ ਵੀ ਪਾਕਿਸਤਾਨ ਦੀ ਇੱਕ 50s ਦੇ ਵਿੱਚ ਫਿਲਮ
ਹੁਣ ਵੀ ਇੰਟਰਨੈਟ ਤੇ ਹੈ, ਹਾਲਾਂਕਿ ਪ੍ਰਿੰਟ ਕਿਉਂਕਿ ਪੁਰਾਣੇ ਵੇਲੇ ਬਲੈਕ ਐਂਡ ਵਾਈਟ ਟਾਈਪ ਸੀ, ਕਰਤਾਰ ਸਿੰਘ ਜੀ। ਤੇ ਅੱਜ ਵੀ ਤੁਸੀਂ ਜਦੋਂ ਉਸ ਮੂਵੀ ਨੂੰ ਦੇਖਦੇ ਹੋ, ਔਰ ਮੈਂ ਵੈਸੇ ਹੈਰਾਨ ਵੀ ਹੁੰਦਾ ਕਿ ਅਜੇ 47 ਤੋਂ ਬਾਅਦ ਬੜਾ ਥੋੜਾ ਵਕਤ ਹੀ ਗੁਜ਼ਰਿਆ ਸੀ, ਇੰਨੀ ਨਫ਼ਰਤ ਸੀ ਔਰ ਇੰਨਾ ਨੁਕਸਾਨ ਸੀ, ਇਹਦੇ ਬਾਵਜੂਦ ਜਿਹੜੇ ਨੋਬਲ ਕਰੈਕਟਰ ਸੀ ਦੋਨੋਂ ਪਾਸੇ, ਔਰ ਉਹਦੇ ਚ ਜੇ ਈਵਨ ਟ੍ਰੇਨ ਟੂ ਪਾਕਿਸਤਾਨ ਭਾਵੇਂ ਖੁਸ਼ਵੰਤ ਸਿੰਘ ਬਾਅਦ ਚ ਜਿਹੜਾ ਹਿੰਦੂ ਤਵੀਆਂ ਦਾ ਔਰ ਦੂਸਰੇ ਤੀਸਰੇ ਦਾ ਉਹਦਾ ਵਰਤਾਰਾ ਰਿਹਾ, ਲੇਕਿਨ ਉਹਦੇ 'ਚ ਵੀ ਇੱਕ ਜਿਹੜਾ ਬੇਸਿਕ ਕਰੈਕਟਰ ਹੈ ਉਹ ਜੱਗਾ ਕਰਕੇ, ਭਾਵੇਂ ਉਹ ਬਦਮਾਸ਼ ਕਰੈਕਟਰ ਹੈ, ਪਰ ਉਹ ਸਭ ਤੋਂ ਜ਼ਿਆਦਾ ਜਿਹੜਾ ਉਹ ਹਿਊਮੈਨਿਟੇਰੀਅਨ ਆਸਪੈਕਟ ਤੋਂ ਆਪਣੇ ਆਪ ਨੂੰ ਸਾਬਤ ਕਰਦਾ ਹੈ। ਜਾਂ ਨਾਨਕ ਸਿੰਘ ਦਾ ਇੱਕ ਬੜਾ ਪਪੂਲਰ ਨਾਵਲ ਉਹਨਾਂ ਜ਼ਮਾਨਿਆਂ ਦੇ ਵਿੱਚ, ਅਸੀਂ ਜਦੋਂ ਜਿਉਂ ਤੁਸੀਂ 10ਵੀਂ ਕਰਦੇ ਹੋ, ਪੀਰੀਅਡ ਹੁੰਦਾ ਜਦੋਂ ਤੁਸੀਂ ਪੜ੍ਹਦੇ ਹੋ, ਪਵਿੱਤਰ ਪਾਪੀ, ਚਿੱਟਾ ਲਾਓ, ਦੂਜਾ ਪਵਿੱਤਰ ਪਾਪੀ, ਹੁਣ ਉਹਦਾ ਵੀ ਜਿਹੜਾ ਕਰੈਕਟਰ ਹੈ ਉਹ ਸਾਰੇ ਨੂੰ ਜਿਹੜੇ ਲੋਕ ਗੁੰਮਰਾਹ ਨੇ ਔਰ ਜਿਹੜੇ ਲੋਕ ਉਸ ਨਫ਼ਰਤ ਦੇ ਵਹਿਣ ਵਿੱਚ ਵਹਿ ਹੋਏ ਨੇ, ਔਰ ਉਹ ਸਿੰਗੂਲਰ ਆਵਾਜ਼ ਬਣ ਕੇ ਉੱਭਰੇ। ਸੋ ਕਰਤਾਰ ਸਿੰਘ ਫਿਲਮ ਦੇ ਵਿੱਚ ਵੀ ਉਹ ਕਰੈਕਟਰ ਜਿਸ ਨੇ ਇੱਕ ਮੁਸਲਮਾਨ ਬੱਚੀ ਨੂੰ 47 ਦੇ ਦੌਰ 'ਚ ਪਨਾਹ ਦਿੱਤੀ ਹੈ ਔਰ ਉਹਨੂੰ ਬੇਟੀ ਦੀ ਤਰ੍ਹਾਂ ਉਹ ਡੀਲ ਕਰਦਾ, ਉਹਦਾ ਆਪਣਾ ਹੀ ਬੇਟਾ ਜਿਹੜਾ ਜੇ ਉਹਦੇ ਤੇ ਮਾੜੀ ਅੱਖ ਰੱਖਦਾ ਹੈ ਉਸ ਨੂੰ ਉਹ ਇੱਕ ਅੱਧੀ ਵਾਰੀ ਵਾਰਨ ਕਰਦਾ, ਔਰ ਫਿਰ ਜਦੋਂ ਉਹਦੇ ਅੱਖਾਂ ਸਾਹਮਣੇ ਕੁਝ ਉਹ ਦੇਖਦਾ ਕਿ ਵੀ ਉਹਨੂੰ ਉਹ ਕਰ ਰਿਹਾ ਤੇ ਉਹ ਗੋਲੀ ਕੱਢ ਲੈਂਦਾ, ਉਹ ਬੰਦੂਕ ਕੱਢ ਲੈਂਦਾ, ਉਹਨੂੰ ਕਹਿੰਦਾ ਤੈਨੂੰ ਮੈਂ ਮਾਰ ਦਿਆਂਗਾ, ਔਰ ਉਹਨੂੰ ਜਿਹੜਾ ਉਹ ਸਮਝਦਾ ਵੀ, ਔਰ ਉਹ ਇਵੈਂਚੁਅਲੀ ਉਹਨੂੰ ਮਾਰ ਦਿੰਦਾ। ਸੋ ਇਹ ਜਿਹੜੇ ਕਰੈਕਟਰ ਸੀ, ਮੈਂ ਸਮਝਦਾ ਵੀ ਬਹੁਤ ਵਾਰ ਕਿਉਂਕਿ ਐਗਨੀ, ਟ੍ਰੈਜਡੀ, ਨੈਗੇਟਿਵਿਟੀ ਇੰਨੀ ਜ਼ਿਆਦਾ ਹੋਈ ਹੈ ਕਿ ਇਹ ਕਰੈਕਟਰ ਜਿਹੜੇ ਨੇ ਇਹ ਦੱਬ ਗਏ। ਔਰ ਹੁਣ ਕੁਝ ਪ੍ਰੋਜੈਕਟ ਇਹਦੇ ਤੇ ਚੱਲ ਰਹੇ ਨੇ, ਅੰਮ੍ਰਿਤਸਰ 'ਚ ਵੀ ਇੱਕ ਮਿਊਜ਼ੀਅਮ ਇਹਦੇ ਤੇ ਬਣਿਆ ਹੈ, ਔਰ ਇੱਕ ਦੋ ਕਿਤਾਬਾਂ ਵੀ ਮੈਂ ਇਸ ਤੇ ਦੇਖੀਆਂ ਕਿ ਜਿਹਦੇ 'ਚ ਉਹ ਜਨਰੇਸ਼ਨ ਜਿਹੜੀ ਹੁਣ 90 ਸਾਲ ਤੱਕ ਪਹੁੰਚ ਗਈ ਹੈ, ਜਿਹੜਾ 70 ਸਾਲ ਦਾ ਸੀ, 70 ਸਾਲ ਪਹਿਲਾਂ ਇਹ ਹੋਇਆ, ਜਿਹੜਾ 18-20 ਸਾਲ ਦਾ ਸੀ ਉਹ ਵਿਵਿਡਲੀ ਰਿਮਾਈਂਡ ਕਰ ਸਕਦਾ। ਸੋ ਉਹ ਓਰਲ ਹਿਸਟਰੀ ਕਲੈਕਟ ਕਰਦੇ ਨੇ ਕਿ ਵੀ ਕੀ ਜਿਹੜਾ ਹੋਇਆ, ਔਰ ਦੋਨੋਂ ਪਾਸੇ ਜਦੋਂ ਅਸੀਂ ਉਸ ਖੂਬਸੂਰਤੀ ਨੂੰ ਦੇਖਦੇ ਹਾਂ ਕਿ ਇਹਦੇ ਬਾਵਜੂਦ ਕਿ ਇਸ ਕਿਸਮ ਦਾ ਹੋਇਆ, ਪਰ ਕਿਉਂਕਿ ਬੇਸਿਕ ਬਿਲਟ ਇਨ ਹੇਟਰਡ ਨਹੀਂ ਹੈ, ਉਹ ਸਪਿਰਿਚੁਅਲ ਵੀ ਨਹੀਂ ਹੈ। ਜੇ ਸਾਡੇ ਲਈ ਗੁਰੂ ਨਾਨਕ ਸਾਹਿਬ ਅਸੀਂ ਕਹਿੰਦੇ ਹਾਂ ਤੇ ਬਾਬਾ ਨਾਨਕ ਨੇ, ਉਵੇਂ ਹੀ ਉਹਨਾਂ ਦਾ ਜਿਹੜਾ ਉਹ ਫੇਥ ਹੈ। ਔਰ ਸਾਡੇ ਪਿਤਾ ਜੀ ਮੇਰੇ ਦੱਸਦੇ ਸੀ ਕਿ ਵੀ ਜਦੋਂ 47 ਤੋਂ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਜਾਂ ਦੂਸਰਾ ਬੁਰਕਾ ਕਲੈਡ ਵਿਮਨ ਜਿਨ੍ਹਾਂ ਨੇ ਬੁਰਕੇ ਪਾਏ ਹੋਏ ਨੇ ਉਹ ਵੀ ਆਂਦੀਆਂ ਸੀ ਕੀਰਤਨ ਸੁਣਨ ਦੇ ਲਈ। ਕਈ ਵਾਰੀ ਤੁਸੀਂ ਪਠਾਣੀ ਲਿਬਾਸ ਦੇ ਵਿੱਚ ਪਠਾਨ ਜਿਹੜੇ ਨੇ, ਜਿਹੜੇ ਕੋਈ ਕਾਰੋਬਾਰੀ ਕੋਈ ਮੇਵਾ ਲੈ ਕੇ ਅਫਗਾਨਿਸਤਾਨ 'ਚ ਦੂਜੇ ਆਏ ਨੇ, ਤੇ ਉਹ ਵੀ ਕਹਿੰਦੇ ਸੀ ਵੀ ਨਹੀਂ ਇਹ ਬਾਬੇ ਨਾਨਕ ਦਾ ਘਰ ਹੈ, ਇੱਥੇ ਵੀ ਅਸੀਂ ਜ਼ਿਆਰਤ ਲਈ ਜਾਣਾ। ਔਰ ਜਦੋਂ ਕੀਰਤਨ ਔਰ ਦੂਸਰਾ ਚੱਲਦਾ ਸੀ ਉਹਨਾਂ 'ਚ, ਸੋ ਉਹ ਇੱਕ ਜਿਹੜੀ ਸਾਂਝ ਸੀ। ਔਰ ਈਵਨ ਰਬਾਬੀਆਂ ਦਾ ਕੀਰਤਨ, ਹੁਣ ਭਾਈ ਮਰਦਾਨੇ ਦੇ ਡਿਸੈਂਡੈਂਟ ਭਾਈ ਮਰਦਾਨੇ ਦੇ ਨਾਲ ਜੁੜੀ ਹੋਈ ਹੈ ਕੀਰਤਨ ਦੀ ਸਾਂਝ। 47 ਤੱਕ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ ਅੱਧੇ ਜਥੇ ਜਿਹੜੇ ਨੇ ਉਹ ਕੀਰਤਨ ਕਰਨ ਵਾਲੇ ਰਬਾਬੀ ਸਨ। ਭਾਈ ਲਾਲ ਜੀ, ਭਾਈ ਚਾਂਦ ਜੀ, ਜਿਨ੍ਹਾਂ ਦਾ ਜਦੋਂ ਪਾਕਿਸਤਾਨ ਵੀ ਚਲੇ ਗਏ ਉਹਨਾਂ ਨੂੰ ਜਿਹੜਾ ਹਮੇਸ਼ਾ ਹੀ ਉਹ ਸਿੱਖ ਯਾਦ ਵੀ ਕਰਦੇ ਨੇ। ਸੋ ਕੁੱਲ ਮਿਲਾ ਕੇ ਮੈਂ ਇਹ ਦੇਖਦਾ ਕਿ ਉਹ ਜਿਹੜੀ ਸਾਂਝ ਜਿਹੜੀ ਕਿ 47 ਦੇ ਦੌਰ ਦੀ ਨਫ਼ਰਤ ਦੀ, ਉਹਨੇ ਜੂਨ 84 ਇੱਕ ਵਾਟਰਸ਼ੈਡ ਬਣਿਆ ਜੀ, ਜਿਹਨੇ ਸਾਨੂੰ ਰਿਅਲਾਈਜ਼ ਕਰਵਾਇਆ। ਕਿਉਂਕਿ ਅਸੀਂ ਹੁਣ ਤੱਕ ਜੋ ਕੁਝ ਜਾਂ ਅੰਗਰੇਜ਼ਾਂ ਨੇ ਲਿਖਿਆ, ਉਸ ਤੋਂ ਪਹਿਲਾਂ ਹਿੰਦੂ ਹਿਸਟੋਰੀਅਨਸ, ਉਹਨਾਂ 'ਚ ਵੀ ਕੋਈ ਮਜਮੂਦਾਰ ਆ ਗਿਆ, ਕੋਈ ਜਾਦੂਨਾਥ ਸਰਕਾਰ ਆ ਗਿਆ, ਕੋਈ ਹਿੰਦੂ ਭੂਸ਼ਣ ਬੈਨਰਜੀ ਆ ਗਿਆ, ਕੋਈ ਸੀਤਾਰਾਮ ਆ ਗਿਆ। ਉਹਨਾਂ ਨੇ ਇਸ ਕਿਸਮ ਦੇ ਨਾਲ ਜਿਹਦੇ 'ਚ ਇੱਕ ਐਂਟਾਈ ਮੁਸਲਮਾਨ ਬਾਇਸ ਸੀ ਹਿਸਟਰੀ 'ਚ ਜੀ, ਔਰ ਉਹ ਵੀ ਸਾਨੂੰ ਨਹੀਂ 47 ਉਹਦੇ ਉੱਤੇ ਹੋਰ ਜਿਹੜਾ ਉਹ ਬਲਦੀ ਤੇ ਤੇਲ ਦਾ ਕੰਮ ਸੀ। ਪਰ ਜੂਨ 84 ਇੱਕ ਗੇਮ ਚੇਂਜਰ ਵੀ ਬਣਿਆ। ਸਾਨੂੰ ਪਹਿਲੀ ਵਾਰੀ ਅਹਿਸਾਸ ਹੋਇਆ ਕਿ ਵੀ ਜ਼ੁਲਮ ਜਿਹੜਾ ਕਰਨ ਵਾਲਾ ਜ਼ਾਲਮ ਹੈ ਔਰ ਜਿਨ੍ਹਾਂ ਦੀ ਆਈਡੀਓਲੋਜੀ 5 ਸਦੀਆਂ ਦਾ ਵੈਰ ਕਮਾਇਆ ਕਿਸ ਹੱਦ ਤੱਕ ਗਏ ਨੇ। ਔਰ ਇਹਨਾਂ 33 ਵਰਿਆਂ 'ਚ ਇਹ ਜਿਹੜਾ ਸਫ਼ਰ ਹੈ ਨਫ਼ਰਤ ਦਾ ਜੀ, ਇਹ ਕਾਫੀ ਹੱਦ ਤੱਕ ਐਟਲੀਸਟ ਅਜੇ ਸ਼ਾਇਦ ਕਾਮਨ ਥੋੜੇ ਬਹੁਤ ਲੋਕ ਅਜੇ ਵੀ ਉਸ ਬਾਇਸ ਦਾ ਸ਼ਿਕਾਰ ਹੋਣ, ਪਰ ਜਿਹੜੇ ਸਮਝਦੇ ਨੇ ਸਿਧਾਂਤ ਨੂੰ, ਕੌਜ਼ ਨੂੰ ਜਾਂ ਐਕਟਿਵਿਜ਼ਮ ਚਾਹੇ, ਉਹਨਾਂ ਨੇ ਉਸ ਵਿੱਥ ਨੂੰ ਪੂਰਿਆ। ਔਰ ਇਹੀ ਕਾਰਨ ਹੈ ਕਿ ਵੀ ਮੈਂ ਜਦੋਂ ਇਸ ਪ੍ਰੋਗਰਾਮ ਦੇ ਵਿੱਚ ਜਾਂਦੇ ਇੱਕ ਛੋਟਾ ਪਾਕਿਸਤਾਨ ਦਾ ਝੰਡਾ ਫੜਿਆ ਤੇ ਮੈਂ ਇੰਨਾ ਕੰਫਰਟੇਬਲ, ਇੱਕ ਤਾਂ ਤੁਸੀਂ ਦੂਸਰੇ ਦੀ ਉਸ ਖੁਸ਼ੀ ਚੋਂ, ਰਿਜੋਇਸਿੰਗ ਚੋਂ ਆਪਣਾ ਚਾਹ ਦੇਖਦੇ ਹੋ ਜੀ, ਔਰ ਤੁਸੀਂ ਫਿਰ ਉਸ ਰਿਜੋਇਸਿੰਗ ਚੋਂ ਆਪਣੀ ਪੀੜ ਨੂੰ ਵੀ ਸਮਝਦੇ ਹੋ ਕਿ ਭਾਈ ਇਹ ਅਸੀਂ ਜਿਹੜਾ ਜੇ ਸਾਡੀ ਲੀਡਰਸ਼ਿਪ ਸਿਆਣੀ ਹੁੰਦੀ
ਅਸੀਂ 47 ਦੇ ਵਿੱਚ ਜਿਹੜਾ ਫੈਸਲਾ ਕੁਨ ਲਾਈਨ ਦੇ ਉੱਤੇ ਸਾਡੀ ਲੀਡਰਸ਼ਿਪ ਪਹੁੰਚੀ ਹੁੰਦੀ, ਸਾਡਾ ਆਪਣਾ ਮੁਲਕ ਹੁੰਦਾ ਤੇ 70 ਸਾਲ 'ਚ ਅਸੀਂ ਕਿੱਥੇ ਹੁੰਦੇ? ਅਸੀਂ ਫਸਟ ਵਰਲਡ ਕੰਟਰੀ ਹੁੰਦੇ। ਅੱਜ ਉਹ ਜਿਹੜਾ ਬਾਰ ਪਰਾਇਆ ਬੈਸਰਾਂ ਦੀ ਤਰ੍ਹਾਂ ਕਿਵੇਂ ਅਸੀਂ ਹਰ ਥਾਂ ਕਿਤੇ ਹਿਟ ਕ੍ਰਾਈਮ ਦੀ ਗੱਲ ਕਰ ਰਹੇ ਹਾਂ, ਉਹਨਾਂ ਦੇ ਜ਼ੁਲਮਾਂ ਦੀ ਗੱਲ ਕਰ ਰਹੇ ਹਾਂ, ਨਵੰਬਰ 84 ਦੀ ਗੱਲ ਕਰ ਰਹੇ ਹਾਂ। ਔਰ ਉਹ ਜਿਹੜੀ ਓਰਲ ਹਿਸਟਰੀ ਦਾ ਮੈਂ ਜ਼ਿਕਰ ਕੀਤਾ, ਉਹਦੇ 'ਚ ਇੱਕ ਬਜ਼ੁਰਗ ਕਹਿ ਰਹੇ ਨੇ, ਉਹਨਾਂ ਨੇ ਕਿਹਾ ਕਿ ਜੀ ਇਹ 47 ਦੇ ਕਾਤਲ ਕੌਣ ਸਨ, ਜਿਹੜਾ ਉਹਨਾਂ ਨੂੰ ਲਿਖ ਰਿਹਾ ਕਿ ਵੀ ਕਿਹਨਾਂ ਨੇ ਮਾਰਿਆ। ਉਹ ਕਹਿੰਦਾ ਜੀ 47 ਨੂੰ ਤਾਂ 70 ਸਾਲ ਲੰਘ ਗਏ ਆ, ਜਿਹੜੇ 33 ਸਾਲ ਪਹਿਲਾਂ ਨਵੰਬਰ 84 'ਚ ਜਿਨ੍ਹਾਂ ਨੇ 3000 ਸਿੱਖ ਜਿਉਂਦੇ ਇਕੱਲੇ ਦਿੱਲੀ 'ਚ ਸਾੜ ਦਿੱਤੇ, ਅਸੀਂ ਤਾਂ ਉਹਨਾਂ ਦੇ ਕਾਤਲ ਨਹੀਂ ਲੱਭ ਸਕੇ। ਔਰ ਇਹ ਇੰਨਾ ਡੀਪ ਹਿੱਟ ਕਰਦੀ ਹੈ ਗੱਲ। ਮੈਂ ਇੱਕਦਮ ਰੁਕ ਗਿਆ, ਮੈਂ ਪੜ੍ਹ ਰਿਹਾ ਸੀ, ਮੈਂ ਕਿਹਾ ਵੀ ਗੱਲ ਜਦੋਂ ਅਸੀਂ ਕਹਿੰਦੇ ਹਾਂ ਜੀ 47 ਦਾ ਕੌਣ ਕੀ ਹੋਇਆ, ਅਸੀਂ ਤਾਂ 33 ਸਾਲ ਪਹਿਲਾਂ ਦੇ ਕਾਤਲ ਨਹੀਂ ਲੱਭ ਸਕੇ ਕਿ ਕਿਹਨੇ ਉਹ ਟ੍ਰਿਗਰ ਦੱਬਿਆ ਤੇ ਜਿਹਦੇ ਚੋਂ ਫਿਰ ਉਹ ਚਾਰ ਚੁਫੇਰੇ ਜਿਹੜਾ, ਕਿਉਂਕਿ ਜਦੋਂ ਜੰਗ ਦਾ ਐਲਾਨ ਹੁੰਦਾ ਤੇ ਗੋਲੀ ਫਾਇਰ ਕੀਤੀ ਜਾਂਦੀ, ਉਹਨੂੰ ਕਹਿੰਦਾ ਹੂ ਫਾਇਰਡ ਦਾ ਫਸਟ ਬੁਲਟ, ਉਹ ਸ਼ੁਰੂਆਤ ਹੁੰਦੀ ਹੈ। ਔਰ ਇਹ ਜਿਹੜਾ ਇਹੀ ਹਾਲ 47 ਚ ਸੀ। ਤੁਸੀਂ ਕਹੋ ਜੀ ਮਾਰਚ ਚ ਰਾਵਲਪਿੰਡੀ ਚ ਪਹਿਲਾਂ ਰਾਈਟਿੰਗ ਹੋ ਗਈ, ਉਹਨੇ ਹੋ ਗਿਆ, ਝੰਡਾ ਫੜ ਲਿਆ, ਰੱਖ ਲਿਆ, ਲੇਕਿਨ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਸਾਡੇ ਲਈ, ਔਰ ਅਸੀਂ ਜਦੋਂ ਪਾਕਿਸਤਾਨੀਆਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦੇ ਹਾਂ, ਐਟਲੀਸਟ ਮੈਂ ਇਹ ਮਹਿਸੂਸ ਕਰਦਾ ਕਿ ਇੱਕ ਤਾਂ ਅਸੀਂ ਦੁਸ਼ਮਣ ਨੂੰ ਮੈਸੇਜ ਬੜਾ ਕਲੀਅਰ ਦੇ ਰਹੇ ਕਿ ਵੀ ਤੁਹਾਡੀ 47 ਦੀ ਜਿਹੜੀ ਸ਼ਰਾਰਤ ਔਰ ਜਿਹੜਾ 5 ਸਦੀਆਂ ਦਾ ਵੈਰ ਕਮਾਣ ਵੇਲੇ ਜਿਹੜੀਆਂ ਤੁਹਾਡੀਆਂ ਚਲਾਕੀਆਂ, ਉਹਨਾਂ ਨੂੰ ਹੁਣ ਅਸੀਂ ਬੇਨਕਾਬ ਕਰ ਦਿੱਤਾ। ਅਸੀਂ ਆਪਣੇ ਹਮਦਰਦ ਜਿਹੜਾ ਉਸ ਨੂੰ ਸਮਝਦੇ ਹਾਂ। ਔਰ ਦੂਸਰਾ ਮੈਸੇਜ ਜਿਹੜਾ ਉਹ ਸਾਡਾ ਆਪਣਿਆਂ ਲਈ ਵੀ ਹੁੰਦਾ ਹੈ ਕਿ ਸਾਨੂੰ ਵੀ ਆਪਣੇ ਝੰਡੇ ਦੇ ਥੱਲੇ ਉਸ ਝੰਡੇ ਦੀ ਲੋੜ ਹੈ, ਆਜ਼ਾਦ ਮੁਲਕ ਦਾ ਝੰਡਾ, ਜਿੱਥੇ ਕਿ ਅਸੀਂ ਜਿਹੜਾ ਉਹ ਬਿਲਕੁਲ ਇਵੇਂ ਮਹਿਸੂਸ ਕਰੀਏ ਕਿ ਇਹ ਸਾਡਾ ਘਰ ਹੈ। ਔਰ ਇਸ ਸਮਾਗਮ ਦੇ ਵਿੱਚ ਖਾਸ ਤੌਰ ਤੇ ਜਿਹੜੇ ਮਸ਼ਹੂਰ ਵਰਲਡ ਲੈਵਲ ਕ੍ਰਿਕਟਰ ਅਬਦੁਲ ਰਜ਼ਾਕ ਜੀ, ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀ। ਇੱਕ ਕਰਨਲ ਸਾਹਿਬ ਜਿਹੜੇ ਉਹਨਾਂ ਦੇ ਪਿੰਡ ਦੇ ਨੇ, ਰਾਜਾ ਰਜ਼ਾਕ ਜੀ ਦੇ, ਉਹ ਵੀ ਐਜ਼ ਏ ਸਪੀਕਰ ਸਨ। ਔਰ ਬਹੁਤ ਚੰਗੇ ਉਹਨਾਂ ਦੇ ਪਰਫਾਰਮਰ, ਜਿਹੜੀਆਂ ਬੁੱਲੇ ਸ਼ਾਹ ਦੀਆਂ ਕਾਫੀਆਂ ਤੋਂ ਲੈ ਕੇ ਔਰ ਉਹਨਾਂ ਦੇ ਦੇਸ਼ ਪਿਆਰ ਦੇ ਗੀਤ। ਸੋ ਹੁਣ ਮੈਂ ਇਸ ਚ ਨਾ ਜਾਵਾਂ। ਔਰ ਬੱਚੀ ਮੇਹਰ ਕੌਰ ਨੇ ਵੀ ਉੱਥੇ ਦਰਸ਼ਕਾਂ ਦਾ ਜਿਹੜਾ ਉਹ ਦਿਲ ਜਿੱਤਿਆ। ਔਰ ਉਹਨਾਂ ਨੇ ਇਹ ਜਿਹੜੀ ਜ਼ੁਲਮ ਦੀ ਕਹਾਣੀ ਹੈ ਉਸ ਨੂੰ ਬਿਆਨਦਿਆਂ ਜਿਹੜਾ ਇਹ ਗੀਤ ਹੈ ਕਿ ਭਾਈ ਇਹ ਜਿਹੜੇ ਸਾਡੀ ਨਜ਼ਰ ਵਿੱਚ ਯੋਧੇ ਨੇ, ਨਹੀਂ ਤੈਨੂੰ ਕਾਤਲ ਲੱਗਣ ਸਰਕਾਰੇ ਨਹੀਂ ਜੀ, ਕਿ ਵੀ ਇਹ ਸਾਡਾ। ਔਰ ਅਸੀਂ ਇਹ ਸਾਰੇ ਪ੍ਰੋਗਰਾਮ ਨੂੰ ਰਿਕਾਰਡ ਕੀਤਾ। ਮੈਂ ਹੁਣ ਬਹੁਤ ਕਿਹਾ ਤਾਂ ਫਿਰ ਸਾਰਾ ਹੀ ਤੁਸੀਂ ਕਹਿਣਾ ਸਸਪੈਂਸ ਤਾਂ ਮੈਂ ਅੱਧਾ ਖਤਮ ਕਰਤਾ ਜੀ, ਲੇਕਿਨ ਇਹ ਜ਼ਰੂਰੀ ਵੀ ਹੁੰਦਾ ਹੈ। ਅਸੀਂ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਦਾ, ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦਾ ਔਰ ਪਾਕਿਸਤਾਨੀ ਮੀਡੀਆ ਜਿਸ ਲੈਵਲ ਦੇ ਉੱਤੇ, ਔਰ ਅੱਜ ਇਹ ਸਟੋਰੀ ਚਾਰ ਚਫੇਰੇ ਹੋਏਗੀ ਉਹਨਾਂ ਦੇ ਇਲੈਕਟ੍ਰੋਨਿਕ ਮੀਡੀਆ 'ਚ, ਦੂਸਰੇ ਕਈ ਇੰਟਰਵਿਊ ਔਰ ਦੂਸਰੇ। ਔਰ ਇਸ ਪ੍ਰੋਗਰਾਮ ਨੂੰ ਅਸੀਂ ਸੈਚਰਡੇ ਟਾਈਮਿੰਗ ਅਸੀਂ ਅਨਾਉਂਸ ਕਰ ਦਿਆਂਗੇ। ਮੋਸਟ ਲਾਈਕਲੀ 7-8 ਵਜੇ ਵਾਲੇ ਸਲੋਟ 'ਚ ਹੁੰਦੀ ਹੈ, ਲਗਭਗ 2 ਘੰਟੇ ਦੀ ਇਹ ਹੋਏਗੀ। ਇਸ ਨੂੰ ਅਸੀਂ ਜਿਹੜਾ ਦਿਖਾਵਾਂਗੇ। ਸੋ ਆਈ ਥਿੰਕ ਜਿਹੜਾ ਆਪਾਂ ਜਿਹੜਾ ਅੱਜ ਦਾ ਇਸ਼ੂ ਪਹਿਲਾ ਹੈਗਾ ਉਹਨੂੰ ਬ੍ਰੇਕ ਤੋਂ ਬਾਅਦ ਹੀ ਡਿਸਕਸ ਕਰਦੇ ਹਾਂ। ਡਾਕਟਰ ਸਾਹਿਬ ਕੀ ਖਿਆਲ ਹੈ? ਹੋ ਗਿਆ ਭਾਰਤੀ ਆਜ਼ਾਦੀ ਦੇ 70 ਸਾਲ ਅਖੌਤੀ ਨਾਲ ਹੀ ਹੋ ਗਿਆ। ਹੁਣ ਦੂਸਰਾ ਇਸ਼ੂ ਆਪਾਂ ਦੂਸਰੇ ਸੈਗਮੈਂਟ 'ਚ ਡਿਸਕਸ ਕਰਦੇ ਹਾਂ। ਤੋਂ ਪਹਿਲਾਂ ਬ੍ਰੇਕ ਲਈ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਦੱਸ ਦਈਏ, ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਨਿਊਯਾਰਕ 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ 516-406-0694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਅਜੇ ਬਹੁਤ ਸਾਰੇ ਇਸ਼ੂ ਹੈਗੇ ਨੇ ਜਿਨ੍ਹਾਂ ਤੇ ਆਪਾਂ ਡਿਸਕਸ ਕਰਾਂਗੇ। ਲੈਂਦੇ ਆ ਇੱਥੇ ਬ੍ਰੇਕ, ਮਿਲਦੇ ਆ ਬ੍ਰੇਕ ਤੋਂ ਬਾਅਦ। ਥੈਂਕ ਯੂ।